ਇੰਨਾ ਕੁਛ ਪਾਕਿਸਤਾਨ ਦੇ ਕੋਲ ਹੈ ਕਿ ਜੇ ਪਿਛਲੇ ਦਹਾਕਿਆਂ ਦੇ ਵਿੱਚ ਪਾਕਿਸਤਾਨ ਦੇ ਅੱਡ-ਅੱਡ ਡਿਪਲੋਮੈਟਸ ਨੇ ਇੱਥੇ UN 'ਚ ਬੈਠੇ ਆ ਜਾਂ ਅਮਰੀਕਾ ਔਰ ਯੂਰਪੀਅਨ ਕੰਟਰੀਜ਼ 'ਚ ਇਸ ਦੇ ਉੱਤੇ ਐਗਰੈਸਿਵ ਸਟਾਂਸ ਲਿਆ ਹੁੰਦਾ ਤੇ ਫਿਰ ਇਹ ਨਹੀਂ ਹੈ ਵੀ ਭਾਰਤ ਉਹ UN ਦਾ ਫਾਰਮੈਟ ਹੋਏ, ਸ਼ੰਘਾਈ ਕਾਰਪੋਰੇਸ਼ਨ ਹੋਏ, ਦੂਸਰੇ ਫੋਰਮ ਹੋਣ, ਹਾਰਟ ਆਫ ਏਸ਼ੀਆ ਹੋਏ, ਸਾਰਕ ਹੋਏ, ਉਹਨਾਂ ਸਾਰਿਆਂ 'ਚੋਂ ਪਾਕਿਸਤਾਨ ਦੇ ਖਿਲਾਫ ਡੰਡਾ ਲੈ ਕੇ ਖੜਾ ਹੁੰਦਾ ਹੈ, ਮਦਰ ਆਫ ਟੈਰਰਿਜ਼ਮ ਦਿਸ ਦੈਟ, ਕਿਉਂਕਿ ਪਾਕਿਸਤਾਨ ਨੇ ਖੁਦ ਹੀ ਉਹਨਾਂ ਨੂੰ ਮੌਕਾ ਦਿੱਤਾ। ਪੂਰਾ ਰਾਹ ਨੇ ਜਿਵੇਂ ਅਫਗਾਨਿਸਤਾਨ 'ਚ 20 ਸਾਲ ਚੰਮਦੀਆਂ ਚਲਾਈਆਂ, ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਆਪਣੇ ਕੌਂਸੂਲੇਟ ਖੋਲ੍ਹ ਕੇ, ਇਸਲਾਮਿਕ ਸਟੇਟ ਵਰਗੀ ਜਿਹੜੀ ਦਹਿਸ਼ਤਗਰਦ ਜਥੇਬੰਦੀ ਜਿਹਨੇ ਹੁਣ ਵੀ ਜੋ ਕੁਛ ਅਮਰੀਕਨ ਜਿਹਦੇ 'ਚ 12-13 ਮੈਰੀਨ ਮਾਰੇ ਗਏ ਔਰ ਬਾਕੀ 172 ਟੋਟਲ ਉਹਦੇ 'ਚ ਮਾਰੇ ਜਾਂਦੇ ਨੇ, ਉਹਦੇ 'ਚ ਵੀ ਇਹਨਾਂ ਦਾ ਰੋਲ ਹੋਏ ਔਰ ਪਾਕਿਸਤਾਨ ਜਿਹੜਾ ਹੈ ਉਹ ਖੁਦ ਵਿਕਟਮ ਹੋਏ। 70,000 ਤੋਂ ਜ਼ਿਆਦਾ ਉਹਨਾਂ ਦੇ ਸਿਵਲੀਅਨ ਇਹਨਾਂ 20 ਸਾਲਾਂ 'ਚ ਮਾਰੇ ਗਏ, ਲੇਕਿਨ ਤੁਸੀਂ ਉਹ ਪਿਨ ਪੁਆਇੰਟ ਨਾ ਕਰ ਸਕੋ ਜਾਂ ਉਹਨੂੰ ਜਿਹੜਾ ਉਹ ਅਕਾਊਂਟੇਬਲ ਨਾ ਠਹਿਰਾ ਸਕੋ। ਔਰ ਉਹਦੇ 'ਚ ਉਹਨਾਂ ਨੇ ਕਿਹਾ ਉਸ ਪ੍ਰੈਸ ਕਾਨਫਰੰਸ 131 ਪੇਜ ਦਾ ਇਹ ਡੋਜ਼ੀਅਰ ਹੈ, ਵੀ ਡਿਸਾਈਡਡ ਦੈਟ ਕੰਸੀਡਰਿੰਗ ਦਾ ਸਿਚੁਏਸ਼ਨ ਇਨ ਇੰਡੀਅਨ ਆਕੂਪਾਈਡ ਕਸ਼ਮੀਰ and kind of government's thinking present there, we should play our role and unveil the real face of this Indian government claiming to be the world's biggest democracy before the world। और उन्होंने कहा भी 131 पेज दे जड़े ने इहदे च 3 चैप्टर ने इस डोजियर च, one on the war crimes by Indian army and its genocidal actions कि भी की ने, second on the disappointment of Kashmiris and how a local resistance movement is being born despite the propaganda of everything being normal. Third chapter on how UN Security Council resolutions, international laws and humanitarian laws were being violated through efforts to bring about a demographic change in the valley. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਜੰਮੂ ਐਂਡ ਕਸ਼ਮੀਰ ਵਿੱਚ ਭਾਰਤੀ ਹਾਕਮਾਂ ਦੇ ਜ਼ੁਲਮਾਂ ਸੰਬੰਧੀ ਅਗਰੈਸਿਵ ਡਿਪਲੋਮੈਟਿਕ ਪਹੁੰਚ ਬਣਾਈ ਜਿਹੜੀ ਹੈ ਉਹ ਜਾਰੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਫੋਰਮ ਮਿਨਿਸਟਰ, ਹਿਊਮਨ ਰਾਈਟਸ ਮਿਨਿਸਟਰ ਅਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ 131 ਸਫ਼ਿਆਂ ਦਾ ਇੱਕ ਡਾਇਜ਼ਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਭਾਰਤੀ ਫੌਜ ਵੱਲੋਂ ਜੰਮੂ ਕਸ਼ਮੀਰ ਵਿੱਚ ਕੀਤੇ ਜਾ ਰਹੇ ਵਾਰ ਕ੍ਰਾਈਮ ਅਤੇ ਇਨਸਾਨੀ ਹੱਕਾਂ ਦੀ ਉਲੰਘਣਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਆਪਣੇ ਪ੍ਰੋਗਰਾਮ ਦੇ ਮੀਡੀਅਮ ਰਾਹੀਂ ਅਕਸਰ ਪਾਕਿਸਤਾਨ ਦੀ ਹਕੂਮਤ ਨੂੰ ਔਰ ਖ਼ਾਸ ਤੌਰ 'ਤੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਡਿਪਲੋਮੈਟ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਦੇ ਰਹੇ ਕਿ ਭਾਈ ਤੁਸੀਂ ਸਿਟ ਬੈਕ ਡਿਪਲੋਮੇਸੀ ਨਾ ਕਰੋ। ਬਿਲਕੁਲ ਬ੍ਰਾਹਮਣ ਨਾਲ ਜਿਸ ਨਾਲ ਤੁਹਾਡਾ ਵਾਹ ਹੈ ਇਸ ਦੀ ਤਾਂ ਤਰਬੀਅਤ ਇਹੀ ਹੈ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਤੁਹਾਡੇ ਇਹਨਾਂ ਨੇ ਗਲ ਨੂੰ ਪੈਣਾ ਜਾਂ ਪੈਰੀਂ ਪੈਣਾ, ਔਰ ਤੁਸੀਂ ਐਗਰੈਸਿਵ ਡਿਪਲੋਮੇਸੀ ਕਰੋ ਜਿਹੜਾ ਵੀ ਇਸ਼ੂ ਹੁੰਦਾ ਹੈ, ਕਿਉਂਕਿ ਜੋ ਭਾਰਤ ਨੇ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਜੋ ਇਹਨਾਂ ਦੀਆਂ ਨੀਤੀਆਂ ਪਿਛਲੇ 75 ਸਾਲ ਤੋਂ ਨੇ, ਇੰਨਾ ਕੁਛ ਪਾਕਿਸਤਾਨ ਦੇ ਕੋਲ ਹੈ ਕਿ ਜੇ ਪਿਛਲੇ ਦਹਾਕਿਆਂ ਦੇ ਵਿੱਚ ਪਾਕਿਸਤਾਨ ਦੇ ਅੱਡ-ਅੱਡ ਡਿਪਲੋਮੈਟਸ ਨੇ ਇੱਥੇ UN 'ਚ ਬੈਠੇ ਆ ਜਾਂ ਅਮਰੀਕਾ ਔਰ ਯੂਰਪੀਅਨ ਕੰਟਰੀਜ਼ 'ਚ ਇਸ ਦੇ ਉੱਤੇ ਐਗਰੈਸਿਵ ਸਟਾਂਸ ਲਿਆ ਹੁੰਦਾ ਤੇ ਫਿਰ ਇਹ ਨਹੀਂ ਹੈ ਵੀ ਭਾਰਤ ਉਹ UN ਦਾ ਫਾਰਮੈਟ ਹੋਏ, ਸ਼ੰਘਾਈ ਕਾਰਪੋਰੇਸ਼ਨ ਹੋਏ, ਦੂਸਰੇ ਫੋਰਮ ਹੋਣ, ਹਾਰਟ ਆਫ ਏਸ਼ੀਆ ਹੋਏ, ਸਾਰਕ ਹੋਏ, ਉਹਨਾਂ ਸਾਰਿਆਂ 'ਚੋਂ ਪਾਕਿਸਤਾਨ ਦੇ ਖਿਲਾਫ ਡੰਡਾ ਲੈ ਕੇ ਖੜਾ ਹੁੰਦਾ ਹੈ, ਮਦਰ ਆਫ ਟੈਰਰਿਜ਼ਮ ਦਿਸ ਦੈਟ, ਕਿਉਂਕਿ ਪਾਕਿਸਤਾਨ ਨੇ ਖੁਦ ਹੀ ਉਹਨਾਂ ਨੂੰ ਮੌਕਾ ਦਿੱਤਾ। ਹਾਲਾਂ ਇੱਕ ਮੁਲਕ ਤੁਸੀਂ ਤੋੜ ਦਿਓ 2 ਹਿੱਸਿਆਂ 'ਚ ਫੌਜ ਭੇਜ ਕੇ, ਦਹਿਸ਼ਤਗਰਦੀ ਦੇ ਵਿੱਚ ਤੁਹਾਡਾ ਜਿਹੜਾ ਟੌਪ ਸਪਾਈ ਕੁਲਭੂਸ਼ਣ ਯਾਦਵ ਦੂਜਿਆਂ ਦੇ ਫੜਿਆ ਹੋਏ, ਇਸ ਦੀਆਂ ਐਗਜ਼ੈਂਪਲਸ ਹੋਣ ਵੀ ਕਿਵੇਂ ਇਹ ਜਿਹੜੇ ਨੇ ਉਹਦੇ 'ਚ ਇਨਵੋਲਵ ਨੇ, ਔਰ ਪੂਰਾ ਰਾਹ ਨੇ ਜਿਵੇਂ ਅਫਗਾਨਿਸਤਾਨ 'ਚ 20 ਸਾਲ ਚੰਮਦੀਆਂ ਚਲਾਈਆਂ, ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਆਪਣੇ ਕੌਂਸੂਲੇਟ ਖੋਲ੍ਹ ਕੇ, ਬਲੋਚਿਸਤਾਨ ਦੇ ਵਿੱਚ, ਮੇਨਲੈਂਡ ਦੇ ਵਿੱਚ, ਔਰ ਈਵਨ
ਇਸਲਾਮਿਕ ਸਟੇਟ ਵਰਗੀ ਜਿਹੜੀ ਦਹਿਸ਼ਤਗਰਦ ਜਥੇਬੰਦੀ ਜਿਹਨੇ ਹੁਣ ਵੀ ਜੋ ਕੁਛ ਅਮਰੀਕਨ ਜਿਹਦੇ 'ਚ 12-13 ਮੈਰੀਨ ਮਾਰੇ ਗਏ ਔਰ ਬਾਕੀ 172 ਟੋਟਲ ਉਹਦੇ 'ਚ ਮਾਰੇ ਜਾਂਦੇ ਨੇ, ਉਹਦੇ 'ਚ ਵੀ ਇਹਨਾਂ ਦਾ ਰੋਲ ਹੋਏ। ਔਰ ਪਾਕਿਸਤਾਨ ਜਿਹੜਾ ਹੈ ਉਹ ਖੁਦ ਵਿਕਟਮ ਹੋਏ, 70,000 ਤੋਂ ਜ਼ਿਆਦਾ ਉਹਨਾਂ ਦੇ ਸਿਵਲੀਅਨ ਇਹਨਾਂ 20 ਸਾਲਾਂ 'ਚ ਮਾਰੇ ਗਏ। ਲੇਕਿਨ ਤੁਸੀਂ ਉਹ ਪਿਨ ਪੁਆਇੰਟ ਨਾ ਕਰ ਸਕੋ ਜਾਂ ਉਹਨੂੰ ਜਿਹੜਾ ਉਹ ਅਕਾਊਂਟੇਬਲ ਨਾ ਠਹਿਰਾ ਸਕੋ। ਲੇਕਿਨ ਮੈਂ ਇਸ ਗੱਲ ਦੀ ਤਾਰੀਫ ਕਰਦਾ ਹਾਂ ਕਿ ਪਿਛਲੇ ਕੁਝ ਪੀਰੀਅਡ 'ਚ ਜਿਹੜਾ ਪਾਕਿਸਤਾਨ ਨੇ ਡਿਪਲੋਮੈਟਿਕ ਲੈਵਲ ਦੇ ਉੱਤੇ ਐਗਰੈਸਿਵ ਸਟੈਂਸ ਲਿਆ ਔਰ ਹੁਣ ਕਿਉਂਕਿ ਸਪਟੈਂਬਰ ਦੇ ਮਹੀਨੇ 'ਚ ਜਦੋਂ ਅਸੀਂ ਗੱਲ ਕਰ ਹੀ ਰਹੇ ਹਾਂ, ਅਗਲੇ 2 ਹਫ਼ਤਿਆਂ 'ਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਵੀ ਹੋਣ ਜਾ ਰਿਹਾ ਹੈ। ਸਾਰੇ ਹੈੱਡ ਆਫ ਦਾ ਸਟੇਟਸ ਆ ਰਹੇ ਨੇ ਔਰ ਇਸ ਮੌਕੇ ਤੇ ਜਿਹੜਾ ਹੈ ਉਹ ਹੁਣ ਪਾਕਿਸਤਾਨ ਦੇ ਇਮਰਾਨ ਖਾਨ ਆਉਂਦੇ ਨੇ ਕਿ ਨਹੀਂ, ਫੋਰਨ ਮਿਨਿਸਟਰ ਤਾਂ ਆਉਣਗੇ, ਮੋਦੀ ਆ ਰਿਹਾ ਔਰ ਉਹਦੇ ਖਿਲਾਫ ਜਿਹੜਾ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ ਔਰ ਬਾਕੀ ਜਥੇਬੰਦੀਆਂ, ਸਿੱਖ ਯੂਥ ਆਫ ਅਮਰੀਕਾ ਹੈ, ਉਹ ਵੱਡੇ ਪ੍ਰੋਟੈਸਟ ਪਲਾਨ ਕਰ ਰਹੀਆਂ ਨੇ। ਨਿਊਯਾਰਕ ਵੀ ਜਿੱਦਣ ਉਹਨੇ ਐਡਰੈਸ ਕਰਨਾ ਹੈ ਔਰ ਡੀਸੀ 'ਚ ਉਹਦੀ ਬਾਈਡਨ ਨਾਲ ਮੁਲਾਕਾਤ ਹੈ, ਉਹਦੇ ਤੇ ਅਸੀਂ ਗੱਲ ਕਰਾਂਗੇ ਜਦੋਂ ਸਾਡੇ ਕੋਲ ਹੋਰ ਡੀਟੇਲ ਉਸ ਦੇ ਟ੍ਰਿਪ ਦੀ ਆਏਗੀ। ਲੇਕਿਨ ਜਿਹੜੀ ਖਬਰ ਕਰਕੇ ਅਸੀਂ ਇਸ ਸੈਗਮੈਂਟ ਨੂੰ ਡਿਸਕਸ ਕਰ ਰਹੇ ਹਾਂ ਕਿ ਕਿਵੇਂ ਪਾਕਿਸਤਾਨ ਨੇ ਇੱਕ 131 ਪੇਜ ਦਾ ਡੋਸੀਅਰ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਇਹੀ ਨਹੀਂ ਕਿ ਗ੍ਰੌਸ ਹਿਊਮਨ ਰਾਈਟਸ ਵਾਇਲੇਸ਼ਨਸ ਨੇ ਇੰਡੀਆ ਜਾਂ ਇੰਡੀਅਨ ਆਰਮੀ ਕਰ ਰਹੀ, ਉਹਨਾਂ ਨੇ ਲਫ਼ਜ਼ ਵਾਰ ਕ੍ਰਾਈਮਸ, ਜੰਗੀ ਗੁਨਾਹ, ਜੰਗੀ ਅਪਰਾਧ, ਔਰ ਇਹ ਵੀ ਕੋਈ ਉਹਨਾਂ ਨੇ ਪ੍ਰੈਸ ਦੇ ਵਿੱਚ ਕੋਈ ਸਟੇਟਮੈਂਟ ਭੇਜ ਕੇ ਨਹੀਂ ਕੀਤਾ, ਪ੍ਰੋਪਰ ਇੱਕ ਪ੍ਰੈਸ ਕਾਨਫਰੰਸ ਜਿਹਦੇ 'ਚ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡਾਕਟਰ ਮੋਈਦ ਯੂਸਫ ਔਰ ਫੈਡਰਲ ਹਿਊਮਨ ਰਾਈਟਸ ਮਿਨਿਸਟਰ ਸ਼ੀਰੀਨ ਮਜ਼ਾਰੀ ਉਹ ਸ਼ਾਮਲ ਸੀ। ਔਰ ਉਹਦੇ 'ਚ ਉਹਨਾਂ ਨੇ ਉਹ ਡੋਸੀਅਰ ਜਿਸ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹਦੇ 'ਚ ਅਸੀਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੀਆਂ ਰਿਪੋਰਟ, ਇੰਡੀਆ ਦਾ ਆਪਣਾ ਮੀਡੀਆ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸ ਲੈਵਲ ਦੇ ਉੱਤੇ ਹਿਊਮਨ ਰਾਈਟਸ ਦਾ ਕ੍ਰਾਈਸਿਸ ਹੈ, ਵਾਰ ਕ੍ਰਾਈਮਸ ਕਮਿਟ ਹੋ ਰਹੇ ਨੇ ਔਰ ਜ਼ਾਹਰ ਹੈ ਕਿ 2-4 ਜਿਹੜੇ ਨੇ ਉਹ ਪਾਕਿਸਤਾਨ ਦੇ ਮੀਡੀਆ ਦੀਆਂ ਰਿਪੋਰਟਸ ਦੇ ਆਧਾਰ 'ਤੇ ਵੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਉਸ ਪ੍ਰੈਸ ਕਾਨਫਰੰਸ 131 ਪੇਜ ਦਾ ਇਹ ਡੋਸੀਅਰ ਹੈ, ਵੀ ਡਿਸਾਈਡਡ ਦੈਟ ਕੰਸੀਡਰਿੰਗ ਦਾ ਸਿਚੁਏਸ਼ਨ ਇਨ ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਕਾਈਂਡ ਆਫ ਗਵਰਨਮੈਂਟਸ ਥਿੰਕਿੰਗ ਪ੍ਰੈਜ਼ੈਂਟ ਦੇਅਰ, we should play our role and unveil the real face of this Indian government claiming to be the world's biggest democracy before the world ਕਿ ਇਹਦਾ ਨਕਾਬ ਲਾਈਏ ਜਿਹੜੀ ਇਹ ਦੁਨੀਆ ਦੀ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿੰਦੀ ਹੈ, ਭਾਰਤ ਮਾਤਾ ਵਾਲੇ। ਔਰ ਉਹਨਾਂ ਨੇ ਕਿਹਾ ਵੀ 131 ਪੇਜ ਦੇ ਜਿਹੜੇ ਨੇ ਇਹਦੇ 'ਚ 3 ਚੈਪਟਰ ਨੇ ਇਸ ਡੋਸੀਅਰ 'ਚ। one on the war crimes by Indian army and its genocidal actions ਕਿ ਵੀ ਕੀ ਨੇ। second on the disappointment of Kashmiris and how a local resistance movement is being born despite the propaganda of everything being normal ਕਿ ਕਿਵੇਂ ਲੋਕਲ ਜਿਹੜੀ ਹੈ ਇੱਕ ਲਹਿਰ ਖੜੀ ਹੋ ਰਹੀ ਹੈ, ਹਾਲਾਂ ਭਾਰਤੀ ਹਕੂਮਤ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਜੀ ਸਭ ਠੀਕ ਠਾਕ ਹੈ। and a third chapter on how UN Security Council resolutions, international laws and humanitarian laws were being violated through efforts to bring about a demographic change in the valley। ਜ਼ਾਹਰ ਹੈ ਜੋ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਜਿਹਨੇ ਡਿਸਪਿਊਟਡ ਟੈਰੀਟਰੀ ਮੰਨਿਆ ਹੋਇਆ ਹੈ, ਪਲੇਬਿਸਾਈਡ ਦੀ ਗੱਲ ਕੀਤੀ ਹੋਈ ਹੈ, ਇਹਨਾਂ ਨੇ ਉਸ ਦੀਆਂ ਧੱਜੀਆਂ ਉਡਾ ਕੇ ਜੰਮੂ ਕਸ਼ਮੀਰ ਦਾ ਈਵਨ ਸਟੇਟ ਦਾ ਰੁਤਬਾ ਵੀ ਖਤਮ ਕਰ ਦਿੱਤਾ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ, ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ। ਹਾਲਾਂਕਿ ਅੱਜ ਹੀ ਮੈਂ ਸੁਣ ਰਿਹਾ ਸੀ ਪ੍ਰਵੀਨ ਸਾਨੀ ਜਿਹੜਾ ਹੈ ਤਾਂ ਪੱਕਾ ਇੰਡੀਅਨ ਪੈਟਰੀਓਟ ਹੈ, ਫੌਜੀ ਹੈ, ਕਰਨਲ ਕੇ ਕੀ ਸੀਗਾ, ਪਰ ਉਹ ਕਸ਼ਮੀਰ ਗਿਆ ਹੋਇਆ, ਡਲ ਲੇਕ ਦੇ ਉੱਤੇ ਖਲੋ ਨੇ ਕਿਹਾ ਜੀ 4-5 ਦਿਨ ਤੋਂ ਮੈਂ ਇੱਥੇ ਹਾਂ, ਪਰ ਜਿਹੜੀ ਉਹਦੇ 'ਚ ਉਹਦੀ 15 ਮਿੰਟ ਦੀ ਬਰੀਫਿੰਗ ਹੈ ਇਸ ਸਾਰੇ ਦੇ ਉੱਤੇ, ਉਹਨੇ ਕਿਹਾ ਜੀ ਹਰ ਕਸ਼ਮੀਰੀ ਉੱਪਰ ਥੱਲੇ ਵਿਚਕਾਰ ਹਰ ਕੋਈ ਡਿਸਅਪੁਆਇੰਟ ਹੈ। ਔਰ ਉਹਨਾਂ ਨੇ ਕਿਹਾ ਵੀ ਜੇ ਕਸ਼ਮੀਰੀਆਂ ਨੂੰ ਹੁਣ ਹੋਪ ਹੈ ਕਿਸੇ ਤੋਂ, ਪਾਕਿਸਤਾਨ ਤੋਂ ਕੋਈ ਬਹੁਤੀ ਆਸ ਨਹੀਂ ਕਰਦੇ, ਚੀਨ ਤੋਂ। ਔਰ ਉਹਨੇ ਕਿਹਾ ਵੀ ਕਿਵੇਂ ਇੰਡੀਆ ਦੇ ਇਸ ਸੈਕਸ਼ਨ ਨੇ ਆਰਟੀਕਲ 370 ਖਤਮ ਕਰਨਾ ਔਰ ਖ਼ਾਸ ਤੌਰ 'ਤੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣਾ, ਉਸ ਨੇ ਕਿਵੇਂ ਚਾਈਨਾ ਨੂੰ ਐਮਬੋਲਡਨ ਕੀਤਾ
ਤੇ ਪਹਿਲਾਂ ਜਿਹੜਾ ਇਸ਼ੂ ਇੰਡੀਆ ਪਾਕਿਸਤਾਨ ਦੇ ਵਿਚਾਲੇ ਸੀ, ਕਿਵੇਂ ਹੁਣ ਚਾਈਨਾ ਉਹਦੇ 'ਚ ਪ੍ਰਾਈਮ ਐਕਟਰ ਦੇ ਤੌਰ ਤੇ ਉੱਭਰਿਆ, ਕਿਉਂਕਿ ਵਨ ਬੈਲਟ ਵਨ ਰੋਡ ਵੀ ਜੁੜਿਆ ਹੋਇਆ ਔਰ ਲਦਾਖ ਜਿਹੜਾ ਚੀਨ ਦੇ ਲਈ ਹਮੇਸ਼ਾ ਹੀ ਅਹਿਮੀਅਤ ਵਾਲਾ ਪਾਰਟ ਰਿਹਾ। ਔਰ ਅਸੀਂ ਅਕਸਰ ਕਹਿੰਦੇ ਹਾਂ ਕਿ ਜਦੋਂ ਮਾਓ ਜ਼ੇਤੁੰਗ ਇਹ ਕਹਿੰਦਾ ਸੀ ਕਿ ਵੀ ਇਹ 5 ਫਿੰਗਰਸ ਨੇ, ਜਿਹੜੀ ਤਿੱਬਤ ਹੈ ਹਥੇਲੀ ਹੈ, ਔਰ ਉਹਨਾਂ ਫਿੰਗਰਸ ਦੇ ਵਿੱਚ ਲਦਾਖ ਹੈ, ਤਿੱਬਤ ਹੈ, ਨੇਪਾਲ ਹੈ, ਸਿੱਕਮ ਹੈ, ਭੂਟਾਨ ਹੈ, ਕਿ ਵੀ ਮਤਲਬ ਇਹ ਹੈ ਵੀ ਇਹ ਸਾਡੀਆਂ ਫਿੰਗਰਸ ਨੇ। ਉਹਨੇ ਕਿਹਾ ਵੀ ਇਹ ਇੰਡੀਅਨ ਗਵਰਨਮੈਂਟ ਦੀ ਸਟੂਪਿਡਿਟੀ ਨੇ ਹੀ ਚਾਈਨਾ ਨੂੰ ਹੁਣ ਕਸ਼ਮੀਰ ਮੁੱਦੇ ਦੇ ਉੱਤੇ ਮੇਨ ਪਲੇਅਰ ਦੇ ਤੌਰ ਤੇ ਲਿਆ ਕੇ ਖੜਾ ਕੀਤਾ। ਉਹਨੇ ਕਿਹਾ ਜੀ ਕਸ਼ਮੀਰੀ ਲੋਕ ਵੀ ਜੇ ਇਸ ਵੇਲੇ ਹੋਪਫੁਲ ਨੇ ਕਿ ਅਲਟੀਮੇਟਲੀ ਹੁਣ ਚਾਈਨਾ ਵੱਲ ਦੇਖ ਰਹੇ ਨੇ। ਸੋ ਇਹ ਬੜੀ ਵੱਡੀ ਇੱਕ ਰਿਟਾਇਰਡ ਆਰਮੀ ਆਫਿਸਰ ਦਾ ਜਿਹੜਾ ਐਕਸਪਰਟ ਵੀ ਹੈ ਇਹ ਕਹਿਣਾ। ਔਰ ਇਸ ਸਾਰੇ 'ਚ ਇਹ ਫਿਰ ਸਾਰੀ ਜਿਹੜੀ ਨਿਊਜ਼ ਹੈ ਉਸ ਡਿਟੇਲ ਦੇ ਨਾਲ ਹੀ ਜੁੜੀ ਹੋਈ ਹੈ। ਪਰ ਇਸ ਸਾਰੇ ਜਿਹੜਾ ਪਾਰਟ ਇੰਡੀਅਨ ਪੈਟਰਨੇਜ ਟ੍ਰੇਨਿੰਗ ਆਫ ISA ਸੀਰੀਅਸ ਕੰਸਰਨ, ਔਰ ਉਹਦੇ 'ਚ ਫੋਰਨ ਆਫਿਸ ਸਪੋਕਸਪਰਸਨ ਆਸਿਮ ਇਫਤਖਾਰ while presenting statistics and figures from the dossier stressed that there was a great need to make the world aware so that action could be taken to bring an end to the grave human rights violations in Indian occupied Kashmir। और उन्होंने कहा जी एक स्टेप इन द राइट डायरेक्शन है। पर जड़ा उन्होंने खास तौर पर कहा he alleged that evidence suggested that India was operating 5 training camps in Gulmarg, Raipur, Jodhpur, Chakrata, Anupgarh and Bikaner। By injecting these state-trained ISIS fighters, India may try to establish linkages of freedom movement with international terrorism in order to malign the freedom struggle and to justify its own crimes as counter-terrorist operations। ਹਾਲਾਂ ਜਿਹੜੇ ਉਹਨਾਂ ਨੇ ਨਾਂ ਲਏ ਨੇ ਚਕਰਾਤਾ ਔਰ ਇਹ ਦੂਜੇ ਨੇ ਜਿੱਥੇ ਉਹਨਾਂ ਨੇ ਉਹ ਕਮਾਂਡੋ ਵੀ ਤਿਆਰ ਕੀਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜੂਨ 84 'ਚ ਹਮਲਾ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਹ ਜਿਹੜਾ ਐਗਰੈਸਿਵ ਡਿਪਲੋਮੇਸੀ ਹੈ ਇਹ ਵੈਲਕਮ ਹੈ ਔਰ ਇਹਨੂੰ ਹੋਰ ਅੱਗੇ ਤੋਰਨ। ਇਹ ਹੀ ਨਾ ਹੋਏ ਕਿ ਵੀ ਰਿਪੋਰਟਾਂ ਜਾਰੀ ਕਰਕੇ ਬਸ ਇੰਨਾ ਹੀ ਸਮਝਣ ਇਹਨਾਂ ਦੇ ਇੱਥੇ ਬੈਠੇ ਜਿਵੇਂ ਮੁਨੀਰ ਅਕਰਮ ਨੇ UN ਦੇ ਵਿੱਚ ਪਰਮਾਨੈਂਟ ਐਂਬੈਸਡਰ ਹੈ ਔਰ ਦੂਸਰੇ ਨੇ, ਇਹਨਾਂ ਨੂੰ ਇਹੀ ਨਹੀਂ ਕਿ ਜੀ ਕੋਈ ਖਾਸ ਮੌਕਾ ਆਇਆ ਰਿਪੋਰਟ ਕੱਢੀ ਫਿਰ ਸੌਂ ਗਏ। ਰਾਉਂਡ ਦਾ ਕਲੌਕ ਜਿਹੜੀ ਆ ਉਹ ਲੌਬੀ ਕਰਨ ਦੀ ਲੋੜ ਹੈ। ਸੋ ਅਸੀਂ ਜਿੱਥੇ ਕਸ਼ਮੀਰੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ ਔਰ ਮੈਂ ਜਦੋਂ ਜਿਹੜਾ US ਕੈਨੇਡਾ ਪੀਸ ਆਰਚ ਤੇ ਖਲੋ ਕੇ ਇਸ ਮੈਸੇਜ ਨੂੰ ਦਿੱਤਾ ਕਿ ਰੱਬ ਕਰੇ ਕਿ ਸਾਡਾ ਮੁਲਕ ਖਾਲਿਸਤਾਨ ਹੋਣ ਚਾਹੇ, ਖਾਲਿਸਤਾਨ ਔਰ ਪਾਕਿਸਤਾਨ ਦਾ ਬਾਰਡਰ ਇਵੇਂ ਹੀ ਖੁੱਲ੍ਹਾ ਹੋਏਗਾ ਜਿਵੇਂ ਅਮਰੀਕਾ ਔਰ ਕੈਨੇਡਾ ਦਾ ਹੈ। ਤੇ ਉੱਥੇ ਕਨਕਲੂਜਨ ਦੇ ਵਿੱਚ ਜਿੱਥੇ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਸੀ, ਕਸ਼ਮੀਰ ਜ਼ਿੰਦਾਬਾਦ, ਕਿਉਂਕਿ ਇਸ ਵੇਲੇ ਸਭ ਤੋਂ ਵੱਧ ਸਫਰਿੰਗ 'ਚੋਂ ਉਹ ਲੋਕ ਨਿਕਲ ਰਹੇ ਨੇ। ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਸਿਵਿਲੀਅਨ ਗਵਰਨਰ ਤੋਂ ਲੈ ਕੇ ਸੈਨਾ ਤੋਂ ਥੱਲੇ ਤੱਕ ਉਹਨਾਂ ਦੀ ਹੋਂਦ ਮਿਟਾਉਣ ਤੇ ਤੁਲੇ ਹੋਏ ਨੇ ਔਰ ਈਵਨ ਉਹਨਾਂ ਦੀ ਆਈਡੈਂਟੀਟੀ ਐਜ਼ ਏ ਕਸ਼ਮੀਰੀ ਡੈਮੋਗ੍ਰਾਫਿਕਸ ਔਰ ਦੂਸਰੇ 3 ਡਰਟੀ ਡੀਜ਼ ਦਾ ਕਰ ਹੀ ਰਹੇ ਨੇ। ਔਰ ਆਉਣ ਵਾਲੇ ਪੀਰੀਅਡ ਜਿਵੇਂ ਇਹੀ ਪ੍ਰਵੀਨ ਸਾਹਨੀ ਕਹਿ ਰਿਹਾ ਸੀ ਕਿ ਜੇ ਸਟੇਟਹੁੱਡ ਰੀਸਟੋਰ ਵੀ ਹੋ ਜਾਂਦਾ ਹੈ ਇਹ ਹੁਣ ਭੁੱਲ ਜਾਣ ਕਸ਼ਮੀਰ ਦੇ ਲੋਕ ਕਿ ਚੀਫ ਮਿਨਿਸਟਰ ਉਹਨਾਂ ਦਾ ਹੋਏਗਾ। ਉਹ ਇਸ ਢੰਗ ਨਾਲ ਹੀ ਕਰਨਗੇ ਕਿ ਜੰਮੂ ਜਿਹੜਾ ਅਲਟੀਮੇਟਲੀ ਡੋਮੀਨੇਟ, ਮਤਲਬ ਇਹ ਹੈ ਕਿ ਮੁਸਲਮਾਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਕੇ ਰੱਖਣ ਦੀ ਲਾਈਨ ਬਰਾਬਰ ਜਾਰੀ ਰਹੇਗੀ। ਔਰ ਹੁਣ ਅਸੀਂ ਰੂਹਾਨੀ ਵਿਚਾਰ ਵੱਲ ਤੁਰਦੇ। 52 ਅੱਖਰੀ ਕਬੀਰ ਸਾਹਿਬ ਦੀ ਬਾਣੀ ਔਰ ਅੱਜ ਇਸ ਦਾ ਅਸੀਂ ਭੋਗ ਪਾ ਰਹੇ ਕਿਉਂਕਿ ਇਸ ਦਾ ਅਖੀਰਲਾ ਸਲੋਕ 45ਵਾਂ ਸਲੋਕ ਜਿਹੜਾ ਹੈ ਉਹ ਇਹ ਮੈਸੇਜ ਹੈ। ਕਿਉਂਕਿ ਐਲਫਾਬੈਟ ਦੇ ਜਿਹੜੇ ਉਸ ਪੀਰੀਅਡ ਦੀ ਪੰਜਾਬੀ ਐਲਫਾਬੈਟ ਜਾਂ ਸਾਧੂ ਭਾਸ਼ਾ ਜਿਹਨੂੰ ਕਹਿੰਦੇ ਸੀ, ਸੰਦੂਕੜੀ ਵੀ ਕਹਿੰਦੇ ਸੀ ਇਸ ਨੂੰ, ਉਸ ਦੇ ਲਫ਼ਜ਼ਾਂ ਦੇ ਉੱਤੇ ਕਬੀਰ ਸਾਹਿਬ ਨੇ ਹਰ ਲਫ਼ਜ਼ ਦੇ ਉੱਤੇ ਰੱਬ ਦੇ ਪਿਆਰ ਦਾ ਸੁਨੇਹਾ ਦਿੱਤਾ, ਜ਼ਿੰਦਗੀ ਦੀ ਹਕੀਕਤ, ਰੂਹਾਨੀਅਤ ਦਾ ਮੈਸੇਜ ਦਿੱਤਾ ਹੈ। ਪਰ ਇਸ ਸਲੋਕ ਦੇ ਵਿੱਚ 45ਵੇਂ ਸਲੋਕ 'ਚ ਉਹਨਾਂ ਨੇ ਸਾਰੇ ਮੈਸੇਜ ਨੂੰ ਸਮ ਅਪ ਕੀਤਾ ਹੈ ਔਰ ਕਬੀਰ ਸਾਹਿਬ ਨੇ ਫਰਮਾਇਆ 52 ਅੱਖਰ ਜੋਰੇ ਆਨ, ਸਕਿਆ ਨ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹਿ, ਪੰਡਤ ਹੋਏ ਸੋ ਅਨ ਪੈ ਰਹਿ, ਪੰਡਤ ਲੋਗੈ ਕੋ ਬਿਵਹਾਰ, ਗਿਆਨਵੰਤ ਕੋ ਤਤ ਵਿਚਾਰ, ਜਾਂ ਕੈ ਜੀ ਜੈਸੀ ਬੁੱਧ ਹੋਈ ਕਹਿ ਕਬੀਰ।
ਜਾਣੇਗਾ ਸੋਈ। ਬਿਲਕੁਲ। ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਤਾਂ ਜਿਹੜੇ 52 ਅੱਖਰ 52 ਅੱਖਰਾਂ ਦੀ ਕਹਾਣੀ ਕਹੀ ਹੈ, ਇਹ ਅਸਲ 'ਚ ਜਿਹੜੀ ਇਹ ਦੁਨਿਆਵੀ ਉਹਨਾਂ ਦੇ ਲਈ ਸਾਡੇ ਇੱਕ ਪਿਆਰੇ ਜਿਹੜੇ ਇੰਟਰਪ੍ਰੇਟਰ ਨੇ ਉਹ ਦੋ ਲਫ਼ਜ਼ ਇਸਤੇਮਾਲ ਕਰਦੇ ਸੀ ਕਿ ਇੱਕ ਚੁੰਚ ਗਿਆਨੀ ਜੀ, ਇੱਕ ਬ੍ਰਹਮ ਗਿਆਨੀ। ਬਿਲਕੁਲ। ਹੁਣ ਚੁੰਚ ਗਿਆਨੀ ਉਹ ਨੇ ਜਿਹੜੇ ਬਹਿਸ ਦੁਨਿਆਵੀ ਅਕਲ ਬਹੁਤ ਹੈ, ਬਹੁਤ ਦਲੀਲਾਂ ਦੇਣਗੇ, ਪਰ ਅੰਦਰ ਰੱਬ ਦਾ ਪਿਆਰ ਨਹੀਂ ਵਸਦਾ। ਉਹ ਸਿਰਫ ਚੁੰਝਾਂ ਫਸਾਣ 'ਚ ਯਕੀਨ ਰੱਖਦੇ ਨੇ, ਬਹਿਸ ਮੁਬਾਸੇ 'ਚ ਹੀ ਹੈ ਉਹਨਾਂ ਦੇ। ਔਰ ਦੂਸਰੇ ਉਹ ਨੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਸੱਚ ਦੀ ਪਛਾਣ ਹੈ, ਰੱਬ ਦੇ ਨਾਲ ਅੰਦਰੋਂ ਜੁੜੇ ਹੋਏ ਨੇ, ਮੁਹੱਬਤ ਦੇ ਵਿੱਚ ਜਿਉਂਦੇ ਨੇ, ਮੁਹੱਬਤ ਵੰਡਦੇ ਨੇ। ਉਹਨਾਂ ਨੂੰ ਲਫ਼ਜ਼ਾਂ ਦੀ ਦੁਨੀਆ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ। ਉਹ ਲੋਕਾਂ ਤੋਂ ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਤੁਰ ਜਾਣ ਦੀ, ਉਹ ਲੋਕਾਂ ਤੋਂ ਬਚ ਕੇ ਲੁਕ ਕੇ ਉਸ ਪਿਆਰ ਔਰ ਪਰਉਪਕਾਰ ਨੂੰ ਵੰਡਦੇ ਨੇ। ਔਰ ਇਹੀ ਜਿਵੇਂ 52 ਅੱਖਰੀ ਦੀ ਕਲੋਜ਼ਿੰਗ 'ਚ ਕਬੀਰ ਸਾਹਿਬ ਨੇ ਫਰਮਾਇਆ, ਜਦੋਂ ਗੁਰੂ ਨਾਨਕ ਸਾਹਿਬ ਨੇ ਕਸ਼ਮੀਰ ਜਦੋਂ ਉਹ ਗਏ ਔਰ ਕਸ਼ਮੀਰ ਦੇ ਮਟਨ ਇਲਾਕੇ 'ਚ ਉੱਥੋਂ ਦਾ ਸਭ ਤੋਂ ਵੱਡਾ ਸਕਾਲਰ ਪੰਡਿਤ ਬ੍ਰਹਮ ਦੱਤ ਜੀ, ਜਿਹਨੇ ਕਿਤਾਬਾਂ ਦੇ ਅੰਬਾਰ ਜਿਹਦੇ ਕੋਲ ਲੱਗੇ ਹੋਏ ਸੀ ਔਰ ਕੋਈ ਉਹਦੇ ਸਾਹਮਣੇ ਖਲੋਂਦਾ ਨਹੀਂ ਸੀ, ਉਹਦੇ ਕੋਲ ਇੰਨੀਆਂ ਪਾਵਰਫੁਲ ਦਲੀਲਾਂ ਔਰ ਉਹਦੀ ਤਾਲੀਮ ਸੀ। ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਦੋਂ ਉਸ ਦਾ ਉਹ ਸਾਰਾ ਜਿਹੜਾ ਚੁੰਚ ਗਿਆਨ ਸੀ ਉਹ ਕਾਫੂਰ ਹੋਇਆ ਤੇ ਅਲਟੀਮੇਟਲੀ ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆਪਣਾ ਸੀਸ ਧਰਿਆ ਔਰ ਉਹੀ ਉਹਦਾ ਘਰ ਜਿਹੜਾ ਉਹ ਪਹਿਲੀ ਧਰਮਸਾਲ ਬਣਦਾ ਕਸ਼ਮੀਰ ਦੇ ਵਿੱਚ ਸਿੱਖੀ ਦੀ। ਉਹ ਪਹਿਲਾ ਜਿਹੜਾ ਉਸ ਖਿੱਤੇ 'ਚ ਗੁਰੂ ਨਾਨਕ ਦਾ ਸਿੱਖ ਬਣਦਾ। ਔਰ ਉਸ ਪਰਥਾਏ ਜਿਹੜਾ ਗੁਰੂ ਨਾਨਕ ਜਦੋਂ ਇਹ ਡਿਬੇਟ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਜਿਹੜਾ ਉਚਾਰਦੇ ਨੇ ਸ਼ਬਦ, ਜਿਸ ਨੂੰ ਆਸਾ ਦੀ ਵਾਰ 'ਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ ਕਿ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਕਣਾ ਝਾਕ। ਕਿ ਭਾਈ ਤੁਸੀਂ ਸਾਰੀ ਉਮਰ ਪੜ੍ਹੋ, ਸਾਰੇ ਸਾਹ ਪੜ੍ਹੋ, ਕਿਤਾਬਾਂ ਦੀਆਂ ਬੀੜੀਆਂ ਭਰ ਲਓ, ਅੰਬਾਰ ਲਾ ਲਓ, ਉਹਨਾਂ ਨੂੰ ਕਰ ਲਓ, ਪਰ ਅਲਟੀਮੇਟਲੀ ਨਾਨਕ ਲੇਖੈ ਇੱਕ ਗੱਲ, ਕਿ ਜਿਹੜੀ ਲੇਖੇ ਪੈਣੀ ਹੈ ਰੱਬ ਦੀ ਗੱਲ, ਉਹ ਤਾਂ ਉਸ ਰੱਬ ਦੀ ਹੋਂਦ ਦੇ ਉੱਤੇ ਯਕੀਨ, ਉਸ ਦੇ ਮੁਹੱਬਤ ਦੇ ਵਿੱਚ ਆਉਣਾ, ਹੋਰ ਹਉਮੈ ਝੱਖਣਾ ਝਾਕ। ਬਾਕੀ ਜਿੰਨੇ ਅਸੀਂ ਨਾਲ ਟਾਈਟਲ ਲਾਏ ਹੁੰਦੇ ਨੇ, ਛੱਜ ਬੰਨੇ ਹੁੰਦੇ ਨੇ, ਉਹ ਤਾਂ ਸਾਡੀ ਈਗੋ ਦੀ ਮੈਸਾਜ ਹੀ ਹੈ, ਈਗੋ ਨੂੰ ਹੀ ਵਧਾਉਂਦਾ। ਔਰ ਇਹੀ ਕਬੀਰ ਸਾਹਿਬ ਨੇ ਕਿਹਾ ਕਿ ਭਾਈ 52 ਅੱਖਰ ਜੋਰੇ ਆਨ। ਬਹੁਤ ਸਾਰੇ ਨੇ ਜਿਨ੍ਹਾਂ ਨੇ 52 ਅੱਖਰਾਂ ਨੂੰ ਜੋੜ ਕੇ ਬਹੁਤ ਗਿਆਨ ਹਾਸਲ ਕੀਤਾ ਹੋਇਆ। ਸਕਿਆ ਨਾ ਅੱਖਰ ਏਕ ਪਛਾਣ, ਜਿਹੜਾ ਇੱਕ ਰੱਬ ਦੀ ਮੁਹੱਬਤ ਦਾ ਅੱਖਰ ਸੀ ਉਹ ਤਾਂ ਸਮਝ ਨਹੀਂ ਆਇਆ। ਔਰ ਸਤ ਕਾ ਸ਼ਬਦ ਕਬੀਰਾ ਹੈ, ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਰੱਬ ਸੱਚ ਹੈ, ਉਹੀ ਇੱਕੋ ਅੱਖਰ ਹੈ ਜਿਹਦੀ ਪਛਾਣ ਦੀ ਲੋੜ ਹੈ। ਪੰਡਤ ਹੋਏ ਸੋ ਅਨਪੈ ਰਹਿ, ਕਿ ਜਿਹੜਾ ਸੱਚਮੁੱਚ ਉਸ ਪਿਆਰ ਦੇ ਸਬਕ ਨੂੰ ਪੜ੍ਹ ਲੈਂਦਾ ਹੈ, ਉਹ ਉਸ ਅਨੁਭਵ ਦੇ ਵਿੱਚ ਜਿਉਂਦਾ ਹੈ, ਉਹਨੂੰ ਫਿਰ ਕਿਸੇ ਹੋਰ ਫੋਕੇਪਨ ਦੀ ਜਿਹੜੀ ਆ ਉਹ ਲਾਲਸਾ ਨਹੀਂ ਹੁੰਦੀ। ਔਰ ਉਹਦੇ ਅੰਦਰ ਜਿਹਨੂੰ ਇਸ ਗੱਲ ਦੀ ਸੱਚ ਦੀ ਸਮਝ ਆ ਗਈ, ਉਹ ਫਿਰ ਨਿਡਰ ਹੋ ਕੇ ਜਿਉਂਦਾ ਹੈ, ਉਹ ਕਿਸੇ ਦੇ ਭੌਚ ਨਹੀਂ ਜਿਉਂਦਾ। ਪੰਡਤ ਲੋਗੈ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ, ਕਿ ਜਿਹੜਾ ਸੱਚਮੁੱਚ ਸਪਿਰਿਚੁਅਲ ਬੰਦਾ ਹੈ, ਰੂਹਾਨੀ ਇਨਸਾਨ ਹੈ, ਉਸ ਨੂੰ ਰਿਐਲਿਟੀ ਦੀ ਸੱਚ ਦੀ ਸਮਝ ਹੈ। ਲੇਕਿਨ ਜਿਹੜਾ ਦੁਨਿਆਵੀ ਬ੍ਰਾਹਮਣ ਹੈ, ਦੁਨਿਆਵੀ ਪੰਡਤ ਹੈ, ਉਹ ਅੱਖਰ ਹੀ ਗਿਣੇਗਾ, ਉਹ ਦੁਨਿਆਵੀ ਉਸ ਵਿਜ਼ਡਮ ਦੇ ਵਿੱਚ ਹੀ ਫਸਿਆ ਰਹੇਗਾ। ਔਰ ਇਹ ਦੋਨਾਂ ਨੂੰ ਹੀ ਫਿਰ ਉਹਨਾਂ ਨੇ ਫਰਮਾਇਆ, ਜਾਂ ਕਿ ਜੀ ਜੈਸੀ ਬੁੱਧ ਹੋਈ, ਕਿ ਵੀ ਜਿਸ ਕਿਸਮ ਦਾ ਤੁਹਾਡੇ ਮਾਈਂਡ ਦੇ ਅੰਦਰ ਅਨੁਭਵ ਹੈ, ਤੁਸੀਂ ਉਨੇ ਜੋਗੇ ਹੀ ਹੋ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਲੋਕ ਕੀ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਸੋ ਜਾਂ ਕੇ ਜੀ ਜੈਸੀ ਬੁੱਧ ਹੋਏ, ਜਿੱਦਾਂ ਦੀ ਅਕਲ ਹੈ ਉਹ ਜੇ ਉਹਨਾਂ ਦੇ ਕਹਿ ਕਬੀਰ ਜਾਣੇਗਾ ਸੋਏ, ਕਿ ਵੀ ਇਹ ਅਲਟੀਮੇਟਲੀ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹਨੇ ਉਸ ਸੱਚ ਨੂੰ ਅਨੁਭਵ ਕਰ ਲਿਆ, ਉਹੀ ਉਸ ਸੱਚ ਨੂੰ ਜਾਣ ਸਕਦਾ ਹੈ। ਸੋ ਇਸ ਦੇ ਨਾਲ ਅੱਜ ਅਸੀਂ 52 ਅੱਖਰੀ ਦੀ ਵਿਚਾਰ ਜਿਹੜੀ ਹੈ ਉਹ
ਸਮਾਪਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।